ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ ਉਦੋਂ ਜਦੋਂ ਅਮਰੀਕਾ ਦੇ ਵਿੱਚ 5 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 6 ਮਾਰਚ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਆ ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਤ ਨੇ ਖਬਰਾਂ ਹਲੇ ਜੀ। ਟਰੰਪ, ਜੋ ਬਾਈਡਨ ਤੇ ਨਿੱਕੀ ਹੈਲੀ ਦੀ ਕਤਲ ਸਾਜ਼ਿਸ਼ 'ਚ ਗ੍ਰਿਫਤਾਰ ਪਾਕਿਸਤਾਨੀ ਸ਼ਹਿਰੀ ਆਸਿਫ ਮਰਚੈਂਟ ਨੇ ਟ੍ਰਾਇਲ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ। ਜੀ ਬਿਲਕੁਲ, ਇਹ ਕੰਮ ਆ ਜਿਹੜਾ ਇਹ ਬੜਾ ਭਖਿਆ ਪਿਆ ਸੀਗਾ ਔਰ ਇਸ ਪਾਕਿਸਤਾਨੀ ਸ਼ਹਿਰੀ ਨੂੰ ਗ੍ਰੀਨ ਕਾਰਡ ਹੋਲਡਰ ਹੋਣ ਦੀਆਂ ਵੀ ਖਬਰਾਂ ਇਹਦੀਆਂ ਸਾਹਮਣੇ ਆਈਆਂ ਸੀਗੀਆਂ। ਗ੍ਰਿਫਤਾਰੀ ਤੋਂ ਬਾਅਦ ਹੁਣ ਟ੍ਰਾਇਲ ਹੈ ਜਿਹੜਾ ਉਹ ਬਰੁਕਲਿਨ ਦੀ ਫੈਡਰਲ ਕੋਰਟ ਹੈ ਜਿਹੜੀ ਉਹਦੇ ਵਿੱਚ ਸ਼ੁਰੂ ਹੋਇਆ ਹੈ, ਜਿੱਥੇ ਕਹਿ ਲਵੋ ਕਿ ਅਟਾਰਨੀ ਨੇ ਜਿਹੜੀਆਂ ਉਹਨਾਂ ਨੇ ਪੁੱਛਿਆ ਹੈ ਕਿ ਜੀ ਤੂੰ ਇੱਥੇ ਅਮਰੀਕਾ ਦੇ ਵਿੱਚ ਲੋਕਾਂ ਨੂੰ ਕਤਲ ਕਰਨ ਵਾਸਤੇ ਕਾਤਲ ਹਾਇਰ ਕਰਨ ਵਾਸਤੇ ਆਇਆ ਸੀ, ਦਰੁਸਤ? ਇਹਨੇ ਆਖਿਆ ਜੀ ਹਾਂ। ਇਸ ਤੋਂ ਪਹਿਲਾਂ ਦੀ ਜਿਹੜੀ ਇਨਵੈਸਟੀਗੇਸ਼ਨ ਸੀਗੀ ਉਹਦੇ ਵਿੱਚ ਵੀ ਇਹ ਮਾਮਲੇ ਸਾਰੇ ਸਾਹਮਣੇ ਆਏ ਸੀਗੇ। ਯਾਦ ਰਵੇ ਕਿ ਉਹੀ ਆਸਿਫ ਮਰਚੈਂਟ ਪਾਕਿਸਤਾਨੀ ਸ਼ਹਿਰੀ ਹੈ ਜਿਹੜਾ ਅਮਰੀਕਾ ਦੇ ਵਿੱਚ ਕੰਮਕਾਰ ਕਰਨ ਡਿਆ ਸੀਗਾ। ਅਮਰੀਕਾ ਆਇਆ ਸੀਗਾ, ਇਹਦੇ 2 ਵਿਆਹ ਨੇ, ਇੱਕ ਇਹਦੀ ਬੀਵੀ ਹੈ ਜਿਹੜੀ ਪਾਕਿਸਤਾਨ 'ਚ ਹੈ, ਇੱਕ ਇਹਦੀ ਬੀਵੀ ਈਰਾਨ 'ਚ ਹੈ। ਇਹ ਅਮਰੀਕਾ ਤੋਂ ਈਰਾਨ ਗਿਆ ਸੀ, ਈਰਾਨ ਤੋਂ ਫਿਰ ਪਾਕਿਸਤਾਨ, ਤੇ ਪਾਕਿਸਤਾਨ ਤੋਂ ਜਦੋਂ ਇਹ ਵਾਪਸ ਆਇਆ ਨਾ ਅਮਰੀਕਾ, ਉਦੋਂ ਤੋਂ ਹੀ ਅਮਰੀਕਨ ਏਜੰਸੀਆਂ ਦੀ ਦੇ ਉੱਤੇ ਨਜ਼ਰ ਸੀ। ਇਹਦਾ ਤਾਲੁਕ ਆ ਜਿਹੜਾ ਉਹ ਇਰਾਨੀ ਮਲੇਸ਼ੀਆ ਗਰੁੱਪ ਪਾਸਤਾਰਾਨ ਦੇ ਨਾਲ ਨਿਕਲਿਆ ਸੀਗਾ ਔਰ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲਾਂਗੇ। ਸੋ ਉਹ ਬਦਲਾ ਲੈਣ ਵਾਸਤੇ ਇਹਨੂੰ ਕਾਤਲ ਹਾਇਰ ਕਰਨ ਵਾਸਤੇ ਆਖਿਆ ਗਿਆ, ਇhtਜਾਜ ਕਰਨ ਲਈ ਆਖਿਆ ਗਿਆ। ਡਾਕੂਮੈਂਟ ਚੋਰੀ ਦਾ ਜਿਹੜਾ ਇਹ 3 ਟਾਸਕ ਨੇ ਜਿਹੜੇ ਇਹਨੂੰ ਦਿੱਤੇ ਗਏ ਔਰ ਇਹਨਾਂ ਦੇ ਉੱਤੇ ਇਹਨੇ ਕੰਮ ਸ਼ੁਰੂ ਕੀਤਾ ਸੀਗਾ। ਗੈਂਗਸ ਲੱਭਦਿਆਂ ਹੋਇਆਂ ਜਾਂ ਕਾਤਲ ਲੱਭਦਿਆਂ ਹੋਇਆਂ ਅੰਡਰ ਕਵਰ CIA ਤੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਇਹਦਾ ਰਾਬਤਾ ਹੋਇਆ। ਇਹ ਉਹਨਾਂ ਨੂੰ ਟ੍ਰੀਟ ਕਰਦਾ ਰਿਹਾ, ਇਹ ਗੱਲਬਾਤ ਕਰਦਾ ਰਿਹਾ। $5000 ਬਿਆਨਾ ਸ਼ਿਆਨਾ ਵੀ ਦਿੱਤਾ ਔਰ ਫਿਰ ਇਹ ਰੰਗੇ ਹੱਥਾਂ ਫੜਿਆ ਗਿਆ। ਰੰਗੇ ਹੱਥਾਂ ਜਦੋਂ ਫੜਿਆ ਗਿਆ ਤਾਂ ਫਿਰ ਇਨਵੈਸਟੀਗੇਸ਼ਨ ਤੋਂ ਬਾਅਦ ਹੁਣ ਜਿਹੜਾ ਇਹ ਮਾਮਲਾ ਸਾਹਮਣੇ ਆਇਆ। ਯਾਦ ਰਵੇ ਕਿ ਇਹ ਆਸਿਫ ਮਰਚੈਂਟ ਦਾ ਕੇਸ ਹੈ ਜਿਹੜਾ ਇਹਦੇ ਤੇ ਕੁਝ ਦਿਨ ਪਹਿਲਾਂ, 1 ਜਾਂ 2 ਦਿਨ ਪਹਿਲਾਂ ਡੋਨਲਡ ਟਰੰਪ ਹੋਣਾ ਦਾ ਬਿਆਨ ਵੇਖੋ ਕਿ ਅਸੀਂ ਈਰਾਨ ਦੇ ਅੰਦਰ ਉਸ ਬੰਦੇ ਨੂੰ ਵੀ ਮਾਰ ਦਿੱਤਾ ਹੈ ਜਿਹੜਾ ਡੋਨਲਡ ਟਰੰਪ ਹੋਣਾ ਦੇ ਕਤਲ ਦੀ ਸਾਜ਼ਿਸ਼ ਦਾ ਮਰਕਜ਼ੀ ਕਿਰਦਾਰ ਸੀਗਾ। ਸੋ ਆਸਿਫ ਮਰਚੈਂਟ ਦੇ ਕੋਲੋਂ ਗ੍ਰਿਫਤਾਰੀ ਤੋਂ ਬਾਅਦ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਲਈਆਂ ਗਈਆਂ ਸਨ, ਜਿਹਦੇ ਤੋਂ ਬਾਅਦ ਉਸ ਨੁਕਤੇ ਤੱਕ ਕੱਪੜੇ ਜਦ ਕਿ ਈਰਾਨ ਨੇ ਸਰਕਾਰੀ ਪੱਧਰ ਦੇ ਉੱਤੇ ਡੋਨਲਡ ਟਰੰਪ ਜਾਂ ਕਿਸੇ ਵੀ ਅਮਰੀਕੀ ਸ਼ਹਿਰੀ ਤੇ ਕਤਲ ਦੀ ਸਾਜ਼ਿਸ਼ ਹੈ ਜਿਹੜੀ ਉਹਦੇ ਤੋਂ ਸਾਫ਼ ਇਨਕਾਰ ਕੀਤਾ ਸੀਗਾ। ਪਰ ਆਸਿਫ ਮਰਚੈਂਟ ਦਾ ਇਹ ਕਹਿਣਾ ਸੀਗਾ ਕਿ ਮੈਂ ਇਹਨਾਂ ਲੋਕਾਂ ਦੇ ਨਾਲ ਰਾਬਤੇ ਸਾਂ, ਪੂਰੀ ਟ੍ਰੇਲ ਉਹਨੇ ਦੱਸ ਦਿੱਤੀ। ਮੈਨੂੰ ਇਹ ਟਾਸਕ ਦਿੱਤਾ ਗਿਆ ਸੀਗਾ ਜਿਹਦੇ 'ਚ ਅਮਰੀਕਨ ਪ੍ਰੈਜ਼ੀਡੈਂਟ ਹੋਣਦੇ ਨੇ ਜਿਹੜੇ ਡੋਨਲਡ ਟਰੰਪ ਔਰ ਉਦੋਂ ਦੇ ਅਮਰੀਕਨ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੇ ਔਰ ਫਿਰ ਨਿੱਕੀ ਹੈਲੀ ਹੋਣੇ ਜਿਹੜੇ ਕਿ ਆਪ ਵੀ ਕੈਂਡੀਡੇਟ ਸਨ ਪਰ ਉਹ ਕਾਮਯਾਬ ਨਾ ਹੋ ਸਕੀਆਂ। ਇਹਨਾਂ ਤਿੰਨਾਂ ਦੇ ਕਤਲ ਨੇ ਜਿਹੜੇ ਜਾਂ ਇਹਨਾਂ ਚੋਂ ਕਿਸੇ ਇੱਕ ਦੇ ਕਤਲ ਜਾਂ ਇਹਨਾਂ ਤਿੰਨਾਂ ਨੂੰ ਕਤਲ ਕਰਨ ਦਾ ਇਹ ਹੁਣ ਮਾਮਲਾ ਜਿਹੜਾ ਜਿੱਦਾਂ ਟ੍ਰਾਇਲ ਅੱਗੇ ਤੁਰੇਗਾ ਗੱਲਾਂ ਸਾਹਮਣੇ ਆਉਣਗੀਆਂ। ਸੋ ਉਹਦੇ ਵਿੱਚ ਇਹਨੂੰ ਪੇਸ਼ ਕੀਤਾ ਹੈ, ਜਦ ਕਿ ਉਹਦਾ ਇਹ ਵੀ ਆਖਣਾ ਸੀਗਾ ਕਿ ਮੈਂ ਇਹ ਸਭ ਕੁਝ ਦਬਾਅ 'ਚ ਕੀਤਾ। ਆਖਿਆ ਗਿਆ ਕਿਹੜੇ ਦਬਾਅ ਦੇ ਵਿੱਚ ਵੀ ਕੀਤਾ ਤੂੰ? ਇਹ ਆਖਣ ਲੱਗਾ ਕਿ ਮੇਰਾ ਜੀ ਜਿਹੜਾ ਈਰਾਨ ਦੇ ਵਿੱਚ ਪਰਿਵਾਰ ਸੀ, ਯਾਨੀ ਇਹਦੀ ਦੂਜੀ ਬੀਵੀ ਔਰ ਬੱਚੇ, ਕੁੱਲ ਇਹਦੇ 5 ਬੱਚੇ ਨੇ। ਮੈਨੂੰ ਇਹ ਡਰ ਸੀਗਾ ਕਿ ਇਹ ਲੋਕ ਜੇ ਮੈਂ ਇਹਨਾਂ ਨੂੰ ਕੰਮ ਕਰਨ ਤੋਂ ਜਾਂ ਇਹੋ ਜਿਹੀ ਹਰਕਤ ਕਰਨ ਤੋਂ ਇਨਕਾਰ ਕੀਤਾ ਤੇ ਉਹ ਮੇਰੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਗੇ। ਉਹਨਾਂ ਆਖਿਆ ਕਿ ਤੈਨੂੰ ਕਿਸੇ ਮੌਕੇ ਦੇ ਉੱਤੇ ਇਹ ਨਹੀਂ ਲੱਗਾ ਕਿ ਤੂੰ ਜੁਰਮ ਕਰ ਰਿਹਾ ਹੈ? ਜਦੋਂ ਮੈਂ ਸ਼ੁਰੂਆਤ ਕੀਤੀ ਮੈਨੂੰ ਉਦੋਂ ਹੀ ਪਤਾ ਲੱਗਿਆ ਸੀਗਾ ਕਿ ਮੇਰਾ ਬਹੁਤਾ ਚਿਰ ਨਹੀਂ ਫੜਿਆ ਤੇ ਮੈਂ ਜਾਣਾ ਹੈ। ਤੇ ਉਹਨਾਂ ਨੇ ਫਿਰ ਹੋਰ ਵੀ ਕੁਝ ਸਵਾਲ ਕੀਤੇ ਕਿ ਇਸ ਮੌਕੇ ਦੇ ਉੱਤੇ ਇਹ 1-2 ਵਾਰਾਂ ਜਦੋਂ ਮੈਂ ਇਹੋ ਜਿਹੀਆਂ ਕਾਰਵਾਈਆਂ ਕਰ ਲਈਆਂ ਔਰ ਮੈਂ ਨਹੀਂ ਫੜਿਆ ਗਿਆ ਤੇ ਫਿਰ ਮੈਨੂੰ ਇਹ ਸੀਗਾ ਕਿ ਸ਼ਾਇਦ ਮੈਂ ਬਹੁਤ ਵੱਡਾ ਜਸੂਸ ਬਣ ਗਿਆ ਹਾਂ। ਹੁਣ ਇਹ ਟ੍ਰਾਇਲ ਜਦੋਂ ਅੱਗੇ ਤੁਰਨਗੇ ਤੇ ਫਿਰ ਇਹ ਮਾਮਲੇ ਨੇ ਜਿਹੜੇ ਇਹਨਾਂ ਦੇ ਵਿੱਚੋਂ ਕੋਈ ਹੋਰ ਨੁਕਤੇ ਨੇ ਜਿਹੜੇ ਉਹ ਖੁੱਲ ਕੇ ਪ੍ਰਵੀਨ ਸਾਹਮਣੇ ਆਣਗੇ। ਸਰ ਦੱਸਦੇ ਆ ਕਿ ਬਰੁਕਲਿਨ ਦੀ ਇੱਕ ਫੈਡਰਲ ਕੋਰਟ ਹੈ ਜਿਹੜੀ ਉਹਦੇ ਵਿੱਚ ਆਸਿਫ ਮਰਚੈਂਟ ਹੈ ਜਿਹੜਾ ਇੱਕ ਪਾਕਿਸਤਾਨੀ ਸ਼ਹਿਰੀ ਜਿਹੜਾ ਡੋਨਲਡ ਟਰੰਪ ਹੋਣਾ ਦੇ, ਜੋ ਬਾਈਡਨ ਹੋਣਾ ਦੇ ਔਰ ਨਿੱਕੀ ਹੈਲੀ ਹੋਣੇ ਨੇ ਜਿਹੜੇ ਉਹਨਾਂ ਦੀ ਕਤਲ ਸਾਜ਼ਿਸ਼ ਦਾ ਹਿੱਸਾ ਆ, ਫੰਡਿੰਗ ਕਰਨ, ਕਾਤਲ ਖਰੀਦਣ ਜਾਂ ਉਹਨਾਂ ਨੂੰ ਹਾਇਰ ਕਰਨ ਔਰ ਇਹੋ ਜਿਹੇ ਬਹੁਤ ਸਾਰੇ ਦੂਜੇ ਜੁਰਮ ਨੇ ਜਿਹੜੇ ਉਹਨਾਂ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਸੀਗਾ। ਉਹਦਾ ਟ੍ਰਾਇਲ ਸ਼ੁਰੂ ਹੋ ਗਿਆ ਔਰ ਮੁੱਢਲੇ ਤੌਰ ਤੇ ਉਹਨੇ ਕੋਈ ਇਕਰਾਰ ਵੀ ਕਰ ਲਏ ਨੇ। ਜੀ। ਭਾਰਤ ਤੇ ਕੈਨੇਡਾ ਦੇ ਵਿਚਕਾਰ ਹੋਏ ਐਟੋਮਿਕ ਸਮਝੌਤੇ ਤੇ ਪਾਕਿਸਤਾਨ ਨੇ ਸਖਤ ਰਿਐਕਸ਼ਨ ਦਿੱਤਾ ਹੈ। ਕੀ ਜਾਣਕਾਰੀ ਹੈ? ਵੀਰਵਾਰ ਨੂੰ ਜੀ ਪਾਕਿਸਤਾਨ ਨੇ ਸਰਕਾਰੀ ਪੱਧਰ ਦੇ ਉੱਤੇ ਇਹ ਆਖਿਆ ਹੈ ਕਿ ਇੰਡੀਆ ਔਰ ਕੈਨੇਡਾ ਦੇ ਵਿਚਕਾਰ ਇਹ ਜਿਹੜਾ ਐਟੋਮਿਕ ਸਮਝੌਤਾ ਹੋਇਆ ਸਾਨੂੰ ਇਹਦੇ ਤੇ ਸਖਤ ਚਿੰਤਾ ਹੈ। ਇਹ ਸਮਝੌਤੇ ਦੇ ਨਾਲ ਇੱਕ ਖਾਸ ਜਿਹੜੀ ਛੁੱਟ ਦਿੱਤੀ ਜਾ ਰਹੀ ਹੈ, ਇਹਦੇ ਨਾਲ ਆਲਮੀ ਅਮਨ ਸਮੇਤ ਖਿੱਤੇ ਦੀ ਜਿਹੜੀ ਸਿਕਿਉਰਿਟੀ ਹੈ ਉਹ ਵੀ ਡਾਵਾਡੋਲ ਹੋ ਗਈ ਹੈ। ਇਹ ਖਤਰੇ ਨੇ ਜਿਹੜੇ ਇਹ ਨਵੇਂ ਜਨਮ ਲਏ ਨੇ। ਪਾਕਿਸਤਾਨੀ ਫਾਰਨ ਆਫਿਸ ਦੇ ਜਿਹੜੇ ਤਰਜਮਾਨ ਨੇ ਉਹਨਾਂ ਦਾ ਇਹ ਵੀ ਆਖਣਾ ਹੈ ਕਿ 70 ਦੇ ਦਹਾਕੇ ਦੇ ਵਿੱਚ ਕੈਨੇਡਾ ਹੀ ਸੀ
ਜਿਹਨੇ ਉਦੋਂ ਇੰਡੀਆ ਨੂੰ ਫਿਊਜ਼ਸ ਦਿੱਤੇ ਔਰ ਉਹਨੇ ਅਟੋਮਿਕ ਕਹਿ ਲਓ ਕਿ ਵੈਪਨ ਬਣਾਉਣ ਵਾਸਤੇ ਆਪਣੀ ਰਾਹ ਨਕਸ਼ੇ ਡਾਇਗਰਾਮਸ ਨੇ ਜਿਹੜੀਆਂ ਉਹ ਸਿੱਧੀਆਂ ਕੀਤੀਆਂ। ਉਸ ਤੋਂ ਬਾਅਦ ਇਹਦਾ ਮੁੱਲ ਜਿਹੜਾ ਉਹ ਸਾਨੂੰ ਭੁਗਤਣਾ ਪਿਆ ਔਰ ਹੁਣ ਇਹ ਜਿਹੜਾ ਆਖਿਆ ਗਿਆ ਹੈ ਕਿ ਸਮਝੌਤਾ ਤਾਜ਼ਾ ਹੋਇਆ ਹੈ ਕਿ ਅਟੋਮਿਕ ਰਿਐਕਟਰ ਟੈਕਨੋਲੋਜੀ ਹੈ ਜਿਹੜੀ ਉਹਦਾ ਆਪਸ ਦੇ ਵਿੱਚ ਲੈਣ ਦੇਣ ਜਿਹੜਾ ਉਹ ਔਰ ਖਾਸ ਕਰ ਅਟੋਮਿਕ ਮਾਮਲਿਆਂ ਦੇ ਉੱਤੇ ਕੈਨੇਡਾ ਜਿਹੜਾ ਉਹ ਭਾਰਤ ਨੂੰ ਹੈਲਪ ਕਰੇਗਾ। ਪਾਕਿਸਤਾਨ ਨੂੰ ਸਖਤ ਚਿੰਤਾ ਹੈ ਇਹਦੇ ਨਾਲ। ਪਹਿਲੇ ਤੋਂ ਪਾਕਿਸਤਾਨ ਵਾਸਤੇ ਖਤਰਨਾਕ ਬਣਿਆ ਭਾਰਤ ਹੈ ਜਿਹੜਾ ਉਹ ਹੋਰ ਖਤਰਨਾਕ ਹੋ ਜਾਏਗਾ। ਕੈਨੇਡਾ ਦਾ ਇਹ ਕੰਮ ਜਿਹੜਾ ਇਹਨੂੰ ਅਸੀਂ ਬਿਲਕੁਲ ਚੰਗੀ ਨਜ਼ਰ ਦੇ ਨਾਲ ਨਹੀਂ ਵੇਖਦੇ ਔਰ ਪਾਕਿਸਤਾਨ ਇਹਦੇ ਉੱਤੇ ਆਪਣਾ ਸਖਤ ਇhtਜਾਜ ਜਿਹੜਾ ਰਿਕਾਰਡ ਕਰਾਉਂਦਾ ਆ। ਸਿਵਲ ਜੋਰੀ ਸਮਝੌਤੇ ਨੇ ਜਿਹੜੇ ਉਹਨਾਂ ਨੇ ਆਖਿਆ ਕਿ ਇਹ ਉਹਨਾਂ ਦੀ ਵੀ ਉਲੰਘਣਾ ਹੋਈ ਹੈ, ਕਿਉਂ ਇੱਕ ਖਾਸ ਮੁਲਕ ਨੂੰ ਖਾਸ ਰਿਆਇਤਾਂ ਤੁਸੀਂ ਦੇ ਰਹੇ ਜੇ, ਬਾਕੀ ਨੇ ਜਿਹੜੇ ਉਹ ਕੀ ਕਰਨਗੇ? ਇੰਡੀਆ ਨੂੰ ਅਗਰ ਇਹ ਰਿਆਇਤਾਂ ਦਿੱਤੀਆਂ ਜਾਣੀਆਂ ਜ਼ਾਹਿਰ ਹੈ ਪਾਕਿਸਤਾਨ ਦੇ ਖਿਲਾਫ ਵਰਤੇਗਾ ਇਹਨੂੰ, ਔਰ ਪਾਕਿਸਤਾਨ ਦੇ ਕੋਲ ਇਹ ਜਦੋਂ ਰਿਆਇਤਾਂ ਨਹੀਂ ਹੋਣਗੀਆਂ ਤੇ ਪਾਕਿਸਤਾਨ ਆਪਣੇ ਡਿਫੈਂਸ ਵਾਸਤੇ ਜਾਂ ਆਪਣੇ ਸੰਭਲਣ ਵਾਸਤੇ ਆਪਣੇ ਸੁਰੱਖਿਆ ਦੇ ਵਾਸਤੇ ਕੋਈ ਨਾ ਕੋਈ ਪੈਰਾ ਜਾਂ ਪੁੱਠਾ ਜਾਂ ਗੈਰ ਕਾਨੂੰਨੀ ਪੈਰਾ ਜਿਹੜਾ ਉਹ ਚੁੱਕੇਗਾ। ਤੇ ਇਹ ਕਹਿਣਾ ਹੈ ਪਾਕਿਸਤਾਨੀ ਫਾਰਨ ਆਫਿਸ ਦਾ ਕਿ ਇਹਦੀ ਸ਼ੁਰੂਆਤ ਹੈ ਜਿਹੜੀ ਉਹ ਕੈਨੇਡਾ ਵੱਲੋਂ ਔਰ ਭਾਰਤ ਵੱਲੋਂ ਇਸ ਸਮਝੌਤੇ ਦੇ ਰੂਪ ਦੇ ਵਿੱਚ ਸਾਹਮਣੇ ਆਈ ਹੈ। ਸਾਦਾ ਲਫ਼ਜ਼ਾਂ 'ਚ ਉਹਨਾਂ ਨੇ ਇਹ ਕਿਹਾ ਹੈ ਕਿ ਹੁਣ ਦੁਨੀਆ ਇਹ ਗਿਲਾ ਨਾ ਕਰੇ ਕਿ ਅਸੀਂ ਆਪਣੇ ਆਪ ਨੂੰ ਸਾਂਵਾ ਰੱਖਣ ਵਾਸਤੇ ਕੋਈ ਭੈੜਾ ਕੰਮ ਜਿਹੜਾ ਉਹ ਕਰਨ ਜਾ ਰਹੇ ਹਾਂ। ਸੋ ਇਸ ਸਮਝੌਤੇ ਦੇ ਉੱਤੇ ਪਾਕਿਸਤਾਨ ਨੇ ਖੁੱਲੇ ਲਫ਼ਜ਼ਾਂ 'ਚ ਪ੍ਰਵੀਨ ਸਖਤ ਮੁਖਾਲਫਤ ਜਿਹੜੀ ਉਹ ਕੀਤੀ ਹੈ। ਜੀ, ਇਮਰਾਨ ਖਾਨ ਦੀ ਭੈਣ ਨੇ ਭਰਾ ਤੱਕ ਪਹੁੰਚਣ ਲਈ ਇਸਲਾਮਾਬਾਦ ਹਾਈ ਕੋਰਟ ਦਾ ਬੂਹਾ ਖੜਕਾ ਦਿੱਤਾ ਹੈ। ਕੀ ਜਾਣਕਾਰੀ ਹੈ ਮਸੂਦ? ਜਾਣਕਾਰੀ ਇਹ ਹੈ ਕਿ ਅਲੀਮਾ ਖਾਨ ਹੋਣਾ ਤੋਂ ਸਾਰੇ ਵਾਕਿਫ ਨੇ, ਲੇਕਿਨ ਇਹ ਬੂਹਾ ਖੜਕਾਇਆ ਹੈ ਇਮਰਾਨ ਖਾਨ ਦੀ ਦੂਜੀ ਭੈਣ ਉਜ਼ਮਾ ਖਾਨ ਹੋਣਾ ਨੇ, ਜਿਨ੍ਹਾਂ ਦਾ ਇਹ ਆਖਣਾ ਹੈ ਕਿ ਇਮਰਾਨ ਖਾਨ ਦਾ ਮੈਡੀਕਲ ਚੈੱਕਅਪ ਜਿਹੜਾ ਉਹਨਾਂ ਦੀ ਮਨਪਸੰਦ ਦੇ ਡਾਕਟਰਾਂ ਕੋਲੋਂ ਕਰਨਾ ਚਾਹੀਦਾ ਹੈ। ਸਾਨੂੰ ਭੈਣਾਂ ਨੂੰ ਔਰ ਬਾਕੀ ਰਿਸ਼ਤੇਦਾਰਾਂ ਨੂੰ ਉਹਦੇ ਤੱਕ ਪਹੁੰਚ ਹੋਣੀ ਚਾਹੀਦੀ, ਸਾਡੇ ਸਾਹਮਣੇ ਇਲਾਜ ਦਵਾ ਦਾਰੂ ਜਿਹੜਾ ਉਹ ਹੋਣਾ ਚਾਹੀਦਾ ਔਰ ਅਦਾਲਤ ਇਹਨਾਂ ਕੰਮਾਂ ਦਾ ਹੁਕਮ ਦੇਵੇ ਤੇ ਇਨਸਾਨੀ ਪੱਧਰ ਆ ਜਿਹੜੀ ਜਾਂ ਇਨਸਾਨੀ ਹੱਕ ਨੇ ਜਿਹੜੇ ਉਹਨਾਂ ਦੇ ਵਾਸਤੇ ਵੀ ਇਹ ਸ਼ਾਇ ਜਿਹੜੀ ਉਹ ਜ਼ਰੂਰੀ ਹੈ। ਸੋ ਇਸ ਵਾਸਤੇ ਉਹਨਾਂ ਨੇ ਆਖਿਆ ਕਿ ਉਹਨਾਂ ਦੀ ਸਿਹਤ ਦੇ ਉੱਤੇ ਸਖਤ ਜਿਹਨੂੰ ਕਹਿੰਦੇ ਕਿ ਐਕਸ਼ਨ ਲੈਣ ਦੀ ਵੀ ਜ਼ਰੂਰਤ ਹੈ ਔਰ ਅਦਾਲਤ ਨੂੰ ਚਾਹੀਦਾ ਕਿ ਫੌਰੀ ਤੌਰ ਤੇ ਵੇਲੇ ਸਿਰ ਕਾਰਵਾਈ ਕਰਦਿਆਂ ਹੋਇਆਂ ਇਹ ਜਿਹੜਾ ਮੈਡੀਕਲ ਚੈੱਕਅਪ ਆ ਔਰ ਸਾਡੀ ਪਹੁੰਚ ਆ ਜਿਹੜੀ ਉਹਦੇ ਵਾਸਤੇ ਕੋਈ ਫੈਸਲਾ ਜਿਹੜਾ ਉਹ ਦਵੇ। ਯਾਦ ਰਵੇ ਕਿ ਪਹਿਲਾਂ ਵੀ 2 ਅਰਜ਼ੀਆਂ ਗਈਆਂ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਖੁੱਡੇ ਲੈਣ ਲਾ ਦਿੱਤਾ ਹੈ ਔਰ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਜਿਹੜੀਆਂ ਨੇ ਉਹ ਸੁਣਵਾਈ ਲਈ ਹਜੇ ਤੱਕ ਮਨਜ਼ੂਰ ਨਹੀਂ ਹੋਈਆਂ। ਉਸ ਤੋਂ ਬਾਅਦ ਇਹ ਇੱਕ ਨਵਾਂ ਹੈ ਜਿਹੜਾ ਇਹ ਕੇਸ ਦਾਇਰ ਕੀਤਾ ਜਿਹਦੇ 'ਚ ਆਖਿਆ ਗਿਆ ਹੈ ਕਿ ਬਾਨੀ PTI ਯਾਨੀ ਪਾਕਿਸਤਾਨ ਤਹਿਰੀਕ ਇਨਸਾਫ ਇਮਰਾਨ ਖਾਨ ਉਹਨਾਂ ਦੇ ਬਲੱਡ ਟੈਸਟ ਕਰਵਾਏ ਜਾਣ, ਉਹਨਾਂ ਨੂੰ ਅਲ ਸ਼ਿਫਾ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾਏ। ਹਰਾਸਤ ਦੌਰਾਨ ਉਹਨਾਂ ਦੇ ਜਿਹੜੇ ਡਾਕਟਰ ਨੇ ਔਰ ਉਹਨਾਂ ਦੇ ਪਰਿਵਾਰ ਨੇ ਵਕੀਲ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਏ। ਤੇ ਵੇਖੋ ਹੁਣ ਇਹ 3 ਮਹੀਨਿਆਂ ਦੀ ਬਲੱਡ ਟੈਸਟ ਰਿਪੋਰਟ, ਆਈ ਟੈਸਟ ਰਿਪੋਰਟ ਔਰ ਬਾਕੀ ਰਿਪੋਰਟਾਂ ਜਿਹੜੀਆਂ ਉਹਨਾਂ ਦੀ ਕਾਪੀ ਵੀ ਮੰਗੀ ਗਈ ਹੈ ਕਿ ਹਜੇ ਤੱਕ ਸਰਕਾਰ ਜੋ ਬਿਆਨ ਦੇਣ ਰਹੀ ਹੈ ਸਾਨੂੰ ਉਹਦੇ ਤੋਂ ਪਤਾ, ਸਾਨੂੰ 3-3 ਮਹੀਨੇ ਦੇ ਇਮਰਾਨ ਖਾਨ ਦੇ ਜਿਹੜੇ ਚੈੱਕਅਪ ਟੈਸਟ ਨੇ ਉਹਨਾਂ ਦੀਆਂ ਰਿਪੋਰਟਾਂ ਦਿੱਤੀਆਂ ਜਾਣ ਤਾਂ ਜੇ ਅਸੀਂ ਆਪਣੇ ਤੌਰ ਤੇ ਵੀ ਇਹ ਜਾਂਚ ਕਰ ਸਕੀਏ ਕਿ ਇਮਰਾਨ ਖਾਨ ਕੇਸ ਹਾਲ ਦੇ ਵਿੱਚ ਹੈ। ਜੀ, ਜਿੱਦਾਂ ਲਾਹੌਰ 'ਚ ਸੇਫ ਸਿਟੀ ਪ੍ਰੋਜੈਕਟ ਦੇ ਤਹਿਤ ਕੈਮਰੇ ਲੱਗੇ ਆ, ਪੰਜਾਬ ਸਰਕਾਰ ਕੱਚੇ ਦੇ ਇਲਾਕੇ 'ਚ ਡਾਕੂਆਂ ਦੀ ਨਿਗਰਾਨੀ ਲਈ ਵੀ ਇਹ ਕੰਮ ਕਰਨ ਜਾ ਰਹੀ ਹੈ। ਜੀ, ਹੁਣ ਪਤਾ ਨਹੀਂ ਡਾਕੂਆਂ ਦੀ ਨਿਗਰਾਨੀ ਕਰਕੇ ਉਹਨਾਂ ਨੂੰ ਇਸ ਲਈ ਕਿ ਪਰਾਂ ਰਿਹਾ ਜਾਏ ਜਾਂ ਉਹਨਾਂ ਨੂੰ ਫੜਨ ਵਾਸਤੇ ਕਰ ਰਹੀ ਹੈ। ਲੇਕਿਨ ਇਹ ਲਹਿੰਦੇ ਪੰਜਾਬ ਦੀ CM ਮਰੀਮ ਨਵਾਜ਼ ਹੋਣੇ ਨੇ ਜਿਹੜੀਆਂ ਉਹਨਾਂ ਨੇ ਇੱਕ ਇਕੱਠ ਦੇ ਵਿੱਚ ਬਕਾਇਦਾ ਇਹਦੀ ਮਨਜ਼ੂਰੀ ਹੈ ਜਿਹੜੀ ਉਹ ਦੇ ਦਿੱਤੀ ਹੈ ਔਰ ਆਖਿਆ ਕਿ 24 ਘੰਟੇ ਦੀ ਕਹਿ ਲਵੋ ਕਿ ਟੈਜ਼ਰਟ ਡਰੋਨ ਆ ਜਿਹੜੀ ਉਹ ਔਰ CCTV ਕੈਮਰੇ, ਸੇਫ ਸਿਟੀ ਕੈਮਰੇ ਜਿਹਨਾਂ ਨੂੰ ਤੁਸੀਂ ਕਹਿ ਰਹੇ ਜੇ, ਬਿਲਕੁਲ ਇਹੀ ਟੈਕਨੋਲੋਜੀ ਜਿਹੜੀ ਲਾਹੌਰ 'ਚ ਮੌਜੂਦ ਆ ਚੱਪੇ 'ਚ ਉਹਦੇ ਨਾਲ ਇਹ ਨਿਗਰਾਨੀ ਹੈ ਜਿਹੜੀ ਜਦੀਦ ਟੈਕਨੋਲੋਜੀ ਦੇ ਨਾਲ ਇਹ ਕੀਤੀ ਜਾਏਗੀ। ਸੇਫ ਸਿਟੀ ਅਥਾਰਟੀ ਹੈ ਜਿਹੜੀ ਉਹ ਦਰਿਆਈ ਜਜ਼ੀਰੇ, ਘਣੇ ਜੰਗਲ ਨੇ ਜਿਹੜੇ ਯਾਨੀ ਸਿੰਧ ਦਰਿਆ ਦਾ ਵਾਲਾ ਜਿਹੜਾ ਕੱਚੇ ਦਾ ਇਲਾਕਾ, ਸਿੰਧ ਕਹਿੰਦਾ ਮੇਰਾ ਨਹੀਂਗਾ, ਪੰਜਾਬ ਕਹਿੰਦਾ ਮੇਰਾ ਨਹੀਂਗਾ ਔਰ ਇਹ ਡਾਕੂ ਨੇ ਜਿਹੜੇ ਇੱਥੇ ਫਾਇਦਾ ਚੁੱਕਦੇ ਨੇ ਔਰ ਲੋਕੇ ਆਪਣੀਆਂ ਪਰਾਂਗਾਵਾਂ ਨੇ ਜਿਹੜੀਆਂ ਬਣਾ ਲੈਂਦੇ ਨੇ। ਉਹਨਾਂ ਆਖਿਆ ਉਹਨਾਂ ਸਮੇਤ ਗੰਨੇ ਦੀਆਂ ਫਸਲਾਂ ਔਰ ਬਾਕੀ ਸਾਰੇ ਮਾਮਲੇ ਨੇ ਜਿਹੜੇ ਇਹਨਾਂ ਦੇ ਔਰ ਇਹਦੇ ਵਾਸਤੇ ਪ੍ਰਵੀਨ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਆ ਜਿਹੜੀ ਉਹਨੇ 67 ਕਰੋੜ 68 ਲੱਖ ਰੁਪਏ ਦੀ, 60 ਲੱਖ ਵੀ ਕਿਹਾ ਜਾ ਰਿਹਾ, 68 ਲੱਖ ਵੀ ਇੱਕ ਪਾਕਿਸਤਾਨੀ ਮੀਡੀਆ ਆਊਟਲੈਟ ਨੇ ਇਹਦਾ ਐਲਾਨ ਕੀਤਾ ਹੈ। ਯਾਨੀ 67 ਕਰੋੜ 60 ਲੱਖ ਰੁਪਏ ਦੀ ਗ੍ਰਾਂਟ ਹੈ ਜਿਹੜੀ ਉਹਦੀ ਮਨਜ਼ੂਰੀ ਹੈ ਜਿਹੜੀ ਉਹ ਵੀ ਦੇ ਦਿੱਤੀ ਗਈ ਹੈ। ਇਹ ਕੁੱਲ ਲਾਗਤ ਹੈ ਜਿਹੜੀ ਇਹ ਇੱਥੇ ਆਏਗੀ ਔਰ ਇਹ ਸਾਰਾ ਸਰਵੇਲੈਂਸ ਜਿਹੜਾ ਸਿਸਟਮ ਹੋਏਗਾ ਪ੍ਰਵੀਨ ਇਹ ਆਪਰੇਸ਼ਨ ਸੋਲਰ ਪਾਵਰਡ ਹੋਏਗਾ, ਯਾਨੀ 24 ਘੰਟੇ ਚੱਲੇਗਾ। ਦਿਨੇ ਇਹ ਸੂਰਜ ਦੀ ਲੋ ਦੇ ਨਾਲ ਹੋਏਗਾ, ਨਾਲੇ ਬੈਟਰੀ ਬੈਕਅਪ ਬਣਾ ਲੇਗਾ ਔਰ ਰਾਤ ਨੂੰ ਫਿਰ ਇਹ ਉਹਦੇ ਮੁਤਾਬਕ ਕੰਮ ਕਰੇਗਾ। ਠੀਕ ਹੈ, ਕੰਮ ਬਹੁਤ ਸੋਹਣਾ ਹੈ ਔਰ ਇਹਦੇ ਨਾਲ ਜੁਰਮ ਕਰਨ ਵਾਲਿਆਂ ਨੇ ਜਿਹੜੇ ਆਪਣੇ ਗੜ ਬਣਾਏ ਨੇ ਉਹ ਇਲਾਕੇ ਜਿੱਥੇ ਪੁਲਿਸ ਨਹੀਂ ਜਾ ਸਕਦੀ, ਪੁਲਿਸ ਆ ਜਿਹੜੀ ਉੱਥੇ ਜਾਂਦੇ ਘਬਰਾਉਂਦੀ ਹੈ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਆ। ਉੱਥੇ ਇਹੋ ਜਿਹੀ ਨਿਗਰਾਨੀ ਹੈ ਜਿਹੜੀ ਪੰਜਾਬ ਵਾਲੇ ਪਾਸੇ ਹੋ ਜਾਂਦੀ ਹੈ ਤੇ ਮੈਂ ਸਮਝਦਾ ਕਿ ਸਿੰਧ ਸਰਕਾਰ ਨੂੰ ਵੀ ਚਾਹੀਦਾ ਹੈ ਉਹ ਵੀ ਇਹੋ ਜਿਹਾ ਕੰਮ ਕਰ ਲਵੇ ਤੇ ਮੇਰਾ ਖਿਆਲ ਹੈ ਕਿ ਇਹ ਬਹੁਤ ਹੱਦ ਤੱਕ ਇਹਨਾਂ ਲੋਕਾਂ ਨੂੰ ਜਾਂ ਇਹਨਾਂ ਦਾ ਮੱਕੂ ਠੱਪਣ ਦੇ ਵਿੱਚ ਕਾਮਯਾਬੀ ਲੱਭੇਗੀ ਔਰ ਆਮ ਲੋਕ ਨੇ ਜਿਹੜੇ ਉਹਨਾਂ ਨੂੰ ਰਿਲੀਫ ਲੱਭੇਗਾ। ਸੋ ਇਹ ਸ਼ੁਰੂਆਤ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਕਰ ਦਿੱਤੀਆਂ ਗਈਆਂ, ਬਜਟ ਦੀ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ, ਹੁਣ ਇੰਪਲੀਮੈਂਟੇਸ਼ਨ ਸ਼ੁਰੂ ਹੋਏਗਾ। ਯਾਨੀ ਇਹ ਮਨਸੂਬਾ ਸਿਰਾ ਚੜਨ ਦੇ ਉੱਤੇ ਜਿਹੜਾ ਟਾਈਮ ਲੱਗੇ ਸੋ ਲੱਗੇ ਤੇ ਜਦੋਂ CM ਆਪ ਇਹਦੀ ਨਿਗਰਾਨੀ ਕਰਨ ਡਈਆਂ ਨੇ ਤੇ ਫਿਰ ਮੇਰਾ ਖਿਆਲ ਹੈ ਕਿ ਕੰਮ ਛੇਤੀ ਔਰ ਸਪੀਡ ਦੇ ਨਾਲ ਹੋਣ ਦੀ ਵੀ ਉਮੀਦ ਕੀਤੀ ਜਾ ਸਕਦੀ। ਜੀ,
ਈਰਾਨ ਲੜਾਈ ਤੋਂ ਬਾਅਦ ਹੁਣ ਪਾਕਿਸਤਾਨ 'ਚ ਪੈਟਰੋਲ ਤੇ ਡੀਜ਼ਲ ਦੇ ਕਾਲ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਕੱਲ ਤੱਕ ਸਰਕਾਰੀ ਦਾਅਵੇ ਕੁਝ ਹੋਰ ਸਨ, ਹੁਣ ਕੁਝ ਹੋਰ ਨਜ਼ਰ ਆ ਰਿਹਾ ਹੈਗਾ। ਕੀ ਜਾਣਕਾਰੀ ਮਸੂਦ? ਜੀ ਸਰਕਾਰ ਤੇ ਕਹਿ ਰਹੀ ਸੀ ਕਿ ਸਾਡੇ ਕੋਲ 28 ਮਾਰਚ ਤੱਕ ਦਾ ਜਿਹੜਾ ਹੈ ਉਹ ਤੇਲ ਦੇ ਜ਼ਖੀਰੇ ਮੌਜੂਦ ਨੇ, ਜਦ ਕਿ ਚੇਅਰਮੈਨ ਪਾਕਿਸਤਾਨ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦਾ ਇਹ ਕਹਿਣਾ ਕਿ ਸਰਕਾਰ ਝੂਠ ਮਾਰਨ ਡਈ। ਮੁਕਾਬਲੇ ਤੇ ਆ ਕੇ ਉਹਨਾਂ ਨੇ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਆਖਿਆ ਕਿ ਜੀ ਕਾਲ ਪੈਣਾ ਸ਼ੁਰੂ ਹੋ ਗਿਆ। ਇੱਕ ਤਾਂ ਕੱਲ ਹੀ ਮੈਂ ਦੱਸਿਆ ਸੀਗਾ ਪ੍ਰਵੀਨ, ਉਸੇ ਖਿੱਤੇ ਚੋਂ ਹੀ ਅਸੀਂ ਆਏ ਆ ਕਿ ਜਦੋਂ ਇਹੋ ਜਿਹਾ ਕੋਈ ਮਾਮਲਾ ਹੁੰਦਾ ਹੈ ਸ਼ਾਰਟੇਜ ਸ਼ੁਰੂ ਹੋ ਜਾਂਦੀ ਹੈ। ਕੱਲ ਲਾਹੌਰ ਤੋਂ ਬਾਹਰ ਦੇ ਇਲਾਕੇ ਦੇ ਸੀਗੇ, ਇਹ ਹੁਣ ਚੇਅਰਮੈਨ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦਾ ਬਿਆਨ ਇਹ ਦੱਸ ਰਿਹਾ ਹੈ ਕਿ ਪੂਰੇ ਮੁਲਕ ਦੇ ਵਿੱਚ ਮਾਮਲਾ ਜਿਹੜਾ ਉਹ ਖਰਾਬ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ ਜੇ ਹਾਲਾਤ ਅਗਲੇ ਕੁਝ ਇਸੇ ਤਰ੍ਹਾਂ ਰਹੇ। ਕੱਲ ਪ੍ਰਾਈਮ ਮਿਨਿਸਟਰ ਦੀ ਅਗਵਾਈ ਦੇ ਵਿੱਚ ਵੀ ਇਹ ਇਕੱਠ ਹੋਇਆ ਜਿਹਦੇ ਚ ਇਹ ਤੈਅ ਕੀਤਾ ਗਿਆ ਕਿ ਜੀ ਪੈਟਰੋਲ ਦਾ ਜਿਹੜਾ ਮੁੱਲ ਆ ਨਾ ਉਹ ਪਹਿਲਾਂ 15 ਦਿਨਾਂ ਬਾਅਦ ਤੈਅ ਹੁੰਦਾ ਸੀਗਾ, ਐਲਾਨ ਹੁੰਦਾ ਸੀਗਾ ਕਿ ਉਹਦੇ 15 ਦਿਨਾਂ ਲਈ ਪੈਟਰੋਲ ਇਸ ਪਾ ਹੋਏਗਾ। ਹੁਣ ਉਹ ਹਰ ਵੀਕ, ਹਰ ਹਫਤੇ ਬਾਅਦ, 7 ਦਿਨਾਂ ਬਾਅਦ ਜਿਹੜਾ ਉਹ ਤੈਅ ਕੀਤਾ ਜਾਏਗਾ। ਫਿਰ ਈਰਾਨ ਵਾਲੇ ਪਾਸਿਓਂ ਸਮਗਲਿੰਗ ਵੱਧ ਜਾਣੀ ਹੈ। ਪਹਿਲਾਂ ਤੇ ਇਹ ਵੀ ਇਲਜ਼ਾਮ ਆ ਕਿ ਫੌਜ ਦੀ ਸਰਪ੍ਰਸਤੀ ਚ ਹੋਣ ਡਈ ਹੈ। ਹੁਣ ਜਦੋਂ ਇਹ ਕਾਲ ਪੈਣਾ ਆ, ਈਰਾਨ ਨੂੰ ਕੀ ਚਾਹੀਦਾ? ਪੈਸਾ ਔਰ ਡਾਲਰ ਜਿਹੜੇ ਹਾਲਾਤ ਚੱਲਣ ਦੇ ਨੇ। ਪਾਕਿਸਤਾਨ ਨੂੰ ਕੀ ਚਾਹੀਦਾ ਆ? ਤੇਲ ਚਾਹੀਦਾ ਆ। ਸੋ ਇਹ ਸਮਗਲਿੰਗ ਆ ਜਿਹੜੀ ਉਸ ਪਾਸਿਓਂ ਵਧਣ ਦਾ ਖਤਰਾ ਹੈ ਜਿਹੜਾ ਇਹ ਵੀ ਸੋਸ਼ਲ ਮੀਡੀਆ ਦੇ ਉੱਤੇ ਪਿਆ ਫਿਰਦਾ ਆ। ਸੈਕੰਡਲੀ ਪ੍ਰਾਈਮ ਮਿਨਿਸਟਰ ਦੀ ਅਗਵਾਈ ਦੇ ਵਿੱਚ ਕਿ ਹਫਤੇ ਬਾਅਦ ਇਹ ਕਰਨਾ ਆ, ਇਹ ਪੈਟਰੋਲ ਦਾ ਮੁੱਲ ਪਾਕਿਸਤਾਨ ਚ 300 ਰੁਪਏ ਲੀਟਰ ਤੇ ਜਾਵੇ ਹੀ ਜਾਵੇ। ਤੇ ਜਦੋਂ ਇਹ 300 ਰੁਪਏ ਲੀਟਰ ਤੇ ਜਾਣਾ ਹੈ, ਸਰਕਾਰ ਨੇ ਤੇ ਆਪਣੇ ਜਿਹਨੂੰ ਕਹਿੰਦੇ ਨੇ ਕਿ ਬਣੀ ਨੂੰ ਇਹ ਰੇਟ ਕੀਤੇ ਨਾ, ਪਰ ਜਿਹੜੇ ਸਮਗਲਰ ਨੇ ਉਹਨਾਂ ਦੀ ਬੈਠੇ ਬਿਠਾਇਆ ਚਾਂਦੀ ਹੋ ਜਾਣੀ ਹੈ। ਮੈਂ ਕਹਿੰਦੇ ਆ ਕਿ ਉਹਨਾਂ ਦੇ ਹੋ ਜਾਣੇ ਆ ਬੱਲੇ ਬੱਲੇ। ਤੇ ਇਹ ਮਾਮਲਾ ਅੱਗੇ ਵੇਖੋ ਕਿੱਥੇ ਜਾਂਦਾ ਹੈ। ਇਸ ਵੇਲੇ ਸਰਕਾਰੀ ਦਾਅਵੇ ਨੇ ਜਿਹੜੇ ਉਹਨਾਂ ਦੀ ਨਫੀ ਕਰਨ ਡਿਆ ਜੀ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦਾ ਜਿਹੜਾ ਤਨਜ਼ੀਮ ਹੈ, ਆਰਗੇਨਾਈਜੇਸ਼ਨ, ਉਹ ਕਾਲ ਆ ਜਿਹੜਾ ਇਹ ਹੁਣ ਲੁਕਿਆ ਛੁਪਿਆ ਨਹੀਂ ਰਿਹਾ। ਇਸ ਬਿਆਨ ਤੋਂ ਬਾਅਦ ਸਮਝ ਆ ਗਈ ਹੈ ਕਿ ਪੈਟਰੋਲੀਅਮ ਦੇ ਜਿਹੜੇ ਜਾਂ ਪੈਟਰੋਲ ਪੰਪਾਂ ਦੇ ਮਾਲਕ ਨੇ ਜਿਹੜੇ ਉਹ ਵੀ ਹੁਣ ਤੇਲ ਖਾਸ ਬੰਦੇ ਨੂੰ ਦੇਣਦੇ ਹੋਣਗੇ। ਅਗਲੇ 2 ਤੋਂ 3 ਦਿਨ ਨੇ ਜਿਹੜੇ ਇਹਦੇ ਵਿੱਚ ਕੰਮ ਕਿੰਨਾ ਕੁ ਖਰਾਬ ਆ, ਕਿਸ ਲੈਵਲ ਤੱਕ ਖਰਾਬ ਆ, ਖੁੱਲ ਕੇ ਖਬਰਾਂ ਸਾਹਮਣੇ ਆ ਜਾਣਗੀਆਂ। ਜੀ ਮਸੂਦ, ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇਹ ਗੱਲ ਜਿਹੜੀ ਸੀ ਹਰ ਵਾਰ ਕਰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਪੰਜਾਬੀ ਟੀਵੀ ਯੂਐਸਏ ਦੇ ਟਿਕਟੌਕ ਦੇ ਉੱਤੇ ਵੀ ਵੇਖ ਸਕਦੇ ਜੀ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਸੀਂ ਇਹਨਾਂ ਖਬਰਾਂ ਦਾ ਇਹ ਬੁਲਟਨ ਲੈ ਕੇ ਤੁਹਾਡੇ ਵਾਸਤੇ ਆਨੇ ਆ। ਸੋ ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ, ਤੁਹਾਡੇ ਵਪਾਰ ਦੇ ਵਧਾ ਦੇ ਵਾਸਤੇ ਫਾਇਦੇਮੰਦ ਸਾਬਤ ਹੋ ਸਕਦੀਆਂ ਤੇ ਤੁਸੀਂ ਇਹਨਾਂ ਨੂੰ ਸਪਾਂਸਰ ਵੀ ਕਰ ਸਕਦੇ ਜੇ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।